ਅਗਲੀ ਖਬਰ ਈਰਾਨ ਤੇ ਯੂਐਸਏ ਦਾ ਜੋ ਕਨਫਲਿਕਟ ਚੱਲ ਰਿਹਾ ਹੈਗਾ ਉਹ ਬੜਾ ਖਤਰਨਾਕ ਸਥਿਤੀ ਤੇ ਪਹੁੰਚਿਆ ਹੋਇਆ ਹੈ ਤੇ ਈਰਾਨ ਵਾਲਿਆਂ ਨੇ ਇਹ ਕਿਹਾ ਵੀ ਹਾਂ ਅਸੀਂ ਬਿਲਕੁਲ ਅਮਰੀਕਾ ਦੇ ਨਾਲ ਗੱਲਬਾਤ ਕਰਨ ਦੇ ਲਈ ਤਿਆਰ ਹੈਗੇ ਆ। ਫੋਰਨ ਮਿਨਿਸਟਰ ਈਰਾਨ ਦੇ ਅਬਾਸ ਅਰਾਗਚੀ ਜੋ ਆ ਉਹਨਾਂ ਨੇ ਤਹਿਰਾਨ ਦੇ ਵਿੱਚ ਇਹ ਜਿਹੜੀ ਸਟੇਟਮੈਂਟ ਜਾਰੀ ਕੀਤੀ ਹੈਗੀ ਆ। ਕਹਿੰਦੇ ਵੀ ਸਾਨੂੰ ਪਤਾ ਨਹੀਂ ਵੀ ਅਮਰੀਕਾ ਕੀ ਕਰਨਾ ਚਾਹੁੰਦਾ, ਉਹ ਖਮੇਨੀ ਨੂੰ ਮਾਰਨਾ ਚਾਹੁੰਦਾ ਆ, ਸਾਡੇ ਮਿਲਟਰੀ ਸਾਈਟਸ ਨੂੰ ਮਾਰਨਾ ਚਾਹੁੰਦਾ ਆ। ਹਜੇ ਤੱਕ ਇਹ ਕਲੀਅਰ ਨਹੀਂ ਵੀ ਯੂਐਸ ਕਰਨਾ ਕੀ ਚਾਹੁੰਦਾ ਹੈਗਾ ਆ। ਇਸਲਾਮਿਕ ਰਿਪਬਲਿਕ ਆਫ ਇਰਾਨ ਕਹਿੰਦੇ ਵੀ ਨੈਗੋਸ਼ੀਏਸ਼ਨ ਦੇ ਲਈ ਬਿਲਕੁਲ ਤਿਆਰ ਹੈਗਾ ਆ ਤੇ ਡੋਨਲਡ ਟਰੰਪ ਉਹਨਾਂ ਨੇ ਇਹ ਕਿਹਾ ਸੀ ਭਈ ਮਿਲਟਰੀ ਐਕਸ਼ਨ ਨੂੰ ਉਹ ਤੋਂ ਬਚਣ ਦੇ ਲਈ ਇਰਾਨ ਨੂੰ ਇਮੀਡੀਏਟਲੀ ਗੱਲਬਾਤ ਕਰਨੀ ਚਾਹੀਦੀ ਆ ਤੇ ਦੂਸਰੇ ਨੰਬਰ ਤੇ ਜਿਹੜੇ ਪ੍ਰੋਟੈਸਟਰਸ ਆ ਉਹਨਾਂ ਨੂੰ ਮਾਰਨਾ ਬੰਦ ਕਰ ਦੇਣਾ ਚਾਹੀਦਾ ਕਿਉਂਕਿ ਯੂਐਸ ਨੇ ਆਲਰੇਡੀ ਇੱਕ ਹੋਰ ਜਿਹੜਾ ਵਾਰਸ਼ਿਪ ਆ ਉਹ ਮਿਡਲ ਈਸਟ ਦੇ ਵਿੱਚ ਡਿਪਲੋਏ ਕਰ ਦਿੱਤਾ ਹੈਗਾ। ਯੂਐਸ ਐਬਰਾਹਮ ਲਿੰਕਨ ਤੇ ਹੋਰ ਕਈ ਜਿਹੜੇ ਗਾਈਡਡ ਮਿਜ਼ਾਈਲ ਡਿਸਟਰੋਇਰਸ ਆ ਉਹ ਵੀ ਉੱਥੇ ਜਿਹੜੇ ਆ ਇੰਸਟਾਲ ਕਰ ਦਿੱਤੇ ਹੈਗੇ ਆ। ਕਹਿੰਦੇ ਵੀ 30,000 ਤੋਂ ਵੱਧ ਐਕਟਿਵਿਸਟ ਗਰੁੱਪ ਜੋ ਆ ਉਹ ਇਹ ਕਹਿ ਰਹੇ ਵੀ 30,000 ਤੋਂ ਵੱਧ ਲੋਕਾਂ ਨੂੰ ਮਾਰਿਆ ਗਿਆ ਹੈ ਇਰਾਨ ਦੇ ਵਿੱਚ ਜਦੋਂ ਹੁਣ ਪਿਛਲੇ ਸਮਿਆਂ ਦੇ ਵਿੱਚ ਕੁਝ ਹਫ਼ਤਿਆਂ 'ਚ ਜਿਹੜੇ ਪ੍ਰੋਟੈਸਟ ਹੋਏ ਸੀਗੇ। ਇਰਾਨ ਨੇ ਇਹ ਜਿਹੜੇ ਪ੍ਰੋਟੈਸਟ ਆ ਇਹ ਸਾਰੇ ਯੂਐਸ ਤੇ ਇਜ਼ਰਾਈਲ ਦੇ ਉੱਤੇ ਬਲੇਮ ਕੀਤੇ ਹੈਗੇ ਕਹਿੰਦੇ ਪਈ ਉਹ ਇਹਨਾਂ ਨੂੰ ਜਿਹੜੀ ਆ ਹਵਾ ਦੇ ਰਹੇ ਹੈਗੇ ਆ। ਟਰਕਿਸ਼ ਫੋਰਨ ਮਿਨਿਸਟਰ ਹਕਨ ਫਿਡਨ ਜੋ ਆ ਉਹਨਾਂ ਨੇ ਇਹ ਕਿਹਾ ਕਿ ਤਹਿਰਾਨ ਤੇ ਵਾਸ਼ਿੰਗਟਨ ਦੇ ਵਿੱਚ ਨਿਊਕਲੀਅਰ ਪ੍ਰੋਗਰਾਮ ਨੂੰ ਲੈ ਕੇ ਜੇ ਗੱਲਬਾਤ ਆ ਉਹ ਅਸੀਂ ਮੀਡੀਏਟ ਕਰਨ ਦੇ ਲਈ ਤਿਆਰ ਹੈਗੇ ਆ। ਇਰਾਨ ਦੇ ਪ੍ਰੈਜ਼ੀਡੈਂਟ ਮਸੂਦ ਪੈਜ਼ਿਸ਼ਕਿਅਨ ਟਰਕੀ ਦੇ ਪ੍ਰੈਜ਼ੀਡੈਂਟ ਰੈਸਿਪ ਐਰਦੋਗਨ ਉਹ ਕਹਿੰਦੇ ਵੀ ਅਸੀਂ ਮੀਡੀਏਟਰ ਬਣਨ ਦੇ ਲਈ ਇਰਾਨ ਤੇ ਯੂਐਸਏ ਦੇ ਵਿੱਚ ਇਸ ਟਾਈਮ ਤਿਆਰ ਹੈਗੇ ਆ ਪਰ ਟੈਨਸ਼ਨਸ ਜਿਹੜੀਆਂ ਆ ਲੜਾਈ ਵੱਲ ਨੂੰ ਜਾਣ ਦੀਆਂ ਇਸ ਟਾਈਮ ਬਹੁਤ ਹਾਈਐਸਟ ਪੁਆਇੰਟ ਦੇ ਉੱਤੇ ਪਹੁੰਚੀਆਂ ਹੋਈਆਂ। ਜੀ ਬਿਲਕੁਲ। ਅਗਲੀ ਖਬਰ ਈਰਾਨ ਤੇ ਯੂਐਸਏ ਦਾ ਜੋ ਕਨਫਲਿਕਟ ਚੱਲ ਰਿਹਾ ਹੈਗਾ ਉਹ ਬੜਾ ਖਤਰਨਾਕ ਸਥਿਤੀ ਤੇ ਪਹੁੰਚਿਆ ਹੋਇਆ ਹੈ ਤੇ ਈਰਾਨ ਵਾਲਿਆਂ ਨੇ ਇਹ ਕਿਹਾ ਵੀ ਹਾਂ ਅਸੀਂ ਬਿਲਕੁਲ ਅਮਰੀਕਾ ਦੇ ਨਾਲ ਗੱਲਬਾਤ ਕਰਨ ਦੇ ਲਈ ਤਿਆਰ ਹੈਗੇ ਆ। ਫੋਰਨ ਮਿਨਿਸਟਰ ਈਰਾਨ ਦੇ ਅਬਾਸ ਅਰਾਗਚੀ ਜੋ ਆ ਉਹਨਾਂ ਨੇ ਤਹਿਰਾਨ ਦੇ ਵਿੱਚ ਇਹ ਜਿਹੜੀ ਸਟੇਟਮੈਂਟ ਜਾਰੀ ਕੀਤੀ ਹੈਗੀ ਆ। ਕਹਿੰਦੇ ਵੀ ਸਾਨੂੰ ਪਤਾ ਨਹੀਂ ਵੀ ਅਮਰੀਕਾ ਕੀ ਕਰਨਾ ਚਾਹੁੰਦਾ, ਉਹ ਖਮੇਨੀ ਨੂੰ ਮਾਰਨਾ ਚਾਹੁੰਦਾ ਆ, ਸਾਡੇ ਮਿਲਟਰੀ ਸਾਈਟਸ ਨੂੰ ਮਾਰਨਾ ਚਾਹੁੰਦਾ ਆ। ਹਜੇ ਤੱਕ ਇਹ ਕਲੀਅਰ ਨਹੀਂ ਵੀ ਯੂਐਸ ਕਰਨਾ ਕੀ ਚਾਹੁੰਦਾ ਹੈਗਾ ਆ। ਇਸਲਾਮਿਕ ਰਿਪਬਲਿਕ ਆਫ ਇਰਾਨ ਕਹਿੰਦੇ ਵੀ ਨੈਗੋਸ਼ੀਏਸ਼ਨ ਦੇ ਲਈ ਬਿਲਕੁਲ ਤਿਆਰ ਹੈਗਾ ਆ ਤੇ ਡੋਨਲਡ ਟਰੰਪ ਉਹਨਾਂ ਨੇ ਇਹ ਕਿਹਾ ਸੀ ਭਈ ਮਿਲਟਰੀ ਐਕਸ਼ਨ ਨੂੰ ਉਹ ਤੋਂ ਬਚਣ ਦੇ ਲਈ ਇਰਾਨ ਨੂੰ ਇਮੀਡੀਏਟਲੀ ਗੱਲਬਾਤ ਕਰਨੀ ਚਾਹੀਦੀ ਆ ਤੇ ਦੂਸਰੇ ਨੰਬਰ ਤੇ ਜਿਹੜੇ ਪ੍ਰੋਟੈਸਟਰਸ ਆ ਉਹਨਾਂ ਨੂੰ ਮਾਰਨਾ ਬੰਦ ਕਰ ਦੇਣਾ ਚਾਹੀਦਾ ਕਿਉਂਕਿ ਯੂਐਸ ਨੇ ਆਲਰੇਡੀ ਇੱਕ ਹੋਰ ਜਿਹੜਾ ਵਾਰਸ਼ਿਪ ਆ ਉਹ ਮਿਡਲ ਈਸਟ ਦੇ ਵਿੱਚ ਡਿਪਲੋਏ ਕਰ ਦਿੱਤਾ ਹੈਗਾ। ਯੂਐਸ ਐਬਰਾਹਮ ਲਿੰਕਨ ਤੇ ਹੋਰ ਕਈ ਜਿਹੜੇ ਗਾਈਡਡ ਮਿਜ਼ਾਈਲ ਡਿਸਟਰੋਇਰਸ ਆ ਉਹ ਵੀ ਉੱਥੇ ਜਿਹੜੇ ਆ ਇੰਸਟਾਲ ਕਰ ਦਿੱਤੇ ਹੈਗੇ ਆ। ਕਹਿੰਦੇ ਵੀ 30,000 ਤੋਂ ਵੱਧ ਐਕਟਿਵਿਸਟ ਗਰੁੱਪ ਜੋ ਆ ਉਹ ਇਹ ਕਹਿ ਰਹੇ ਵੀ 30,000 ਤੋਂ ਵੱਧ ਲੋਕਾਂ ਨੂੰ ਮਾਰਿਆ ਗਿਆ ਹੈ ਇਰਾਨ ਦੇ ਵਿੱਚ ਜਦੋਂ ਹੁਣ ਪਿਛਲੇ ਸਮਿਆਂ ਦੇ ਵਿੱਚ ਕੁਝ ਹਫ਼ਤਿਆਂ 'ਚ ਜਿਹੜੇ ਪ੍ਰੋਟੈਸਟ ਹੋਏ ਸੀਗੇ। ਇਰਾਨ ਨੇ ਇਹ ਜਿਹੜੇ ਪ੍ਰੋਟੈਸਟ ਆ ਇਹ ਸਾਰੇ ਯੂਐਸ ਤੇ ਇਜ਼ਰਾਈਲ ਦੇ ਉੱਤੇ ਬਲੇਮ ਕੀਤੇ ਹੈਗੇ ਕਹਿੰਦੇ ਪਈ ਉਹ ਇਹਨਾਂ ਨੂੰ ਜਿਹੜੀ ਆ ਹਵਾ ਦੇ ਰਹੇ ਹੈਗੇ ਆ। ਟਰਕਿਸ਼ ਫੋਰਨ ਮਿਨਿਸਟਰ ਹਕਨ ਫਿਡਨ ਜੋ ਆ ਉਹਨਾਂ ਨੇ ਇਹ ਕਿਹਾ ਕਿ ਤਹਿਰਾਨ ਤੇ ਵਾਸ਼ਿੰਗਟਨ ਦੇ ਵਿੱਚ ਨਿਊਕਲੀਅਰ ਪ੍ਰੋਗਰਾਮ ਨੂੰ ਲੈ ਕੇ ਜੇ ਗੱਲਬਾਤ ਆ ਉਹ ਅਸੀਂ ਮੀਡੀਏਟ ਕਰਨ ਦੇ ਲਈ ਤਿਆਰ ਹੈਗੇ ਆ। ਇਰਾਨ ਦੇ ਪ੍ਰੈਜ਼ੀਡੈਂਟ ਮਸੂਦ ਪੈਜ਼ਿਸ਼ਕਿਅਨ ਟਰਕੀ ਦੇ ਪ੍ਰੈਜ਼ੀਡੈਂਟ ਰੈਸਿਪ ਐਰਦੋਗਨ ਉਹ ਕਹਿੰਦੇ ਵੀ ਅਸੀਂ ਮੀਡੀਏਟਰ ਬਣਨ ਦੇ ਲਈ ਇਰਾਨ ਤੇ ਯੂਐਸਏ ਦੇ ਵਿੱਚ ਇਸ ਟਾਈਮ ਤਿਆਰ ਹੈਗੇ ਆ ਪਰ ਟੈਨਸ਼ਨਸ ਜਿਹੜੀਆਂ ਆ ਲੜਾਈ ਵੱਲ ਨੂੰ ਜਾਣ ਦੀਆਂ ਇਸ ਟਾਈਮ ਬਹੁਤ ਹਾਈਐਸਟ ਪੁਆਇੰਟ ਦੇ ਉੱਤੇ ਪਹੁੰਚੀਆਂ ਹੋਈਆਂ। ਜੀ ਬਿਲਕੁਲ।